मनमोहन सिंह दी सरकार दे वेड़े मिस्टर मोयली जिहड़ा वो ला मिनिस्टर सी उन्हें हालांकि ये सिख लीडरां नूं कहा सी भी एक बारी मनमोहन सिंह तो कहवा दो मैनूं सिख परसनल लॉ भी बन जाएगा उसका तुसी पर मनमोहन सिंह तो मोहन सिंह ही सी उही डरदा भी हिंदू फिरकू ना कह दें एक स्पैशल मैरिज एक्ट बना दिता जाए जिहदे थल्ले जे सिख आनंद मैरिज एक्ट दे थल्ले आनंद कारज अपना रजिस्टर करवाना चाहते हैं तो उन्होंने एक चॉइस होए कि हिंदू मैरिज एक्ट तो बिना उस स्पैशल मैरिज एक्ट के थल्ले उन्होंने रजिस्टर हुण ये लॉ 2012 तक पहुँचते हैं बन जाता है। माइनॉरिटी पैनल आस्क्ड स्टेट्स टू इंप्लीमेंट आनंद मैरिज एक्ट फ्रेम मैरिज रजिस्ट्रेशन रूल्स फॉर सिक्स 1909 ਜਿਹੜਾ आनंद मैरिज एक्ट पास होया सी और ਜਿਹੜਾ 2012 ਦੇ ਵਿੱਚ ਇਹਦੇ रूल फ्रेम ਕਰਨ ਲਈ ਕਿਹਾ ਗਿਆ ਸੀ ਭਾਰਤ ਦੀ ਕਿਸੇ ਸਟੇਟ ਨੇ ਤਿੰਨਾਂ ਨੂੰ ਛੱਡ ਕੇ ਜਿਨ੍ਹਾਂ ਦੇ ਵਿੱਚ ਮੱਧ ਪ੍ਰਦੇਸ਼ ਹੈ ਕੇਰਲ ਹੈ ਤੇ ਦਿੱਲੀ ਹੈ ਜਿਨ੍ਹਾਂ ਨੇ रूल फ्रेम ਕੀਤੇ ਨੇ ਕਿ ਇਹਦੇ ਥੱਲੇ ਰਜਿਸਟਰ ਹੋਏ ਹੋਰ ਕਿਸੇ ਸਟੇਟ ਨੇ ਇਨਕਲੂਡਿੰਗ ਪੰਜਾਬ ਜਿੱਥੇ ਕਿ ਮੈਕਸਿਮਮ ਸਿੱਖ ਰਹਿੰਦੇ ਨੇ ਇਹ ਕੋਈ रूल ਹੀ ਨਹੀਂ ਬਣਾਏ ਹੈ ਜੇ ਉਤੋਂ ਲਾਅ ਬਣ ਵੀ ਜਾਂਦਾ ਹੈ ਤੇ ਅਲਟੀਮੇਟਲੀ ਜਿਨ੍ਹਾਂ ਨੇ ਲਾਗੂ ਕਰਨਾ ਜੇ ਉਹਨਾਂ ਦੀ ਦਿਲਚਸਪੀ ਤੁਹਾਨੂੰ ਹਿੰਦੂ ਰੱਖਣ 'ਚ ਹੈ ਤੇ ਉਹ ਤੁਹਾਨੂੰ ਕਿਉਂ ਈਵਨ ਸਪੈਸ਼ਲ ਮੈਰਿਜ ਐਕਟ ਦੇ ਥੱਲੇ ਤੁਹਾਡੇ ਜਿਹੜੇ ਨੇ ਉਹ ਰੂਲ ਫਰੇਮ ਕਰਨਗੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੰਗਰੇਜ਼ਾਂ ਨੇ 1909 ਵਿੱਚ ਆਨੰਦ ਮੈਰਿਜ ਐਕਟ ਪਾਸ ਕੀਤਾ ਸੀ। 1950 ਵਿੱਚ ਲਾਗੂ ਕੀਤੇ ਸੰਵਿਧਾਨ ਦੇ ਆਰਟੀਕਲ 25B ਤਹਿਤ ਸਿੱਖਾਂ ਨੂੰ ਹਿੰਦੂ ਮੈਰਿਜ ਐਕਟ ਵਿੱਚ ਨੂੜ ਦਿੱਤਾ ਗਿਆ ਸੀ। ਸੋ ਮਨਮੋਹਨ ਸਿੰਘ ਸਰਕਾਰ ਵੇਲੇ ਕਿਹਾ ਗਿਆ ਸੀ ਕਿ ਸਿੱਖਾਂ ਦੇ ਆਨੰਦ ਕਾਰਜ ਦੀ ਰਜਿਸਟਰੀ ਲਈ ਅੱਡ ਪ੍ਰਬੰਧ ਕੀਤੇ ਜਾਣਗੇ। ਸੋ ਹੁਣ ਭਾਰਤ ਦੇ ਮਾਈਨੋਰਿਟੀਜ਼ ਕਮਿਸ਼ਨ ਨੇ ਕਿਹਾ ਹੈ ਕਿ 2-3 ਸਟੇਟਾਂ ਨੂੰ ਛੱਡ ਕੇ ਭਾਰਤ ਦੀ ਕਿਸੇ ਵੀ ਸਟੇਟ ਨੂੰ ਇਸ ਕਾਨੂੰਨ ਨੂੰ ਲਾਗੂ ਕਰਨ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो इन्होंने इकबाल सिंह नां दा जिहड़ा बंदा है उसनूं माइनॉरिटी कमीशन का चेयरमैन भी बनाया पुलिसिया उसनूं इन्होंने बीजेपी ने पार्लीमेंटरी बोर्ड जिहड़ा उसका भी मैंबर बनाया। अच्छा। और ये क्योंकि उहदी स्टेटमेंट है ये उन्होंने लई भी जरूरी है जिहड़े लोग समझते हैं कि जी देखो जे असीं सिस्टम दे विच रह के भी एक दबाव बना के रखीए गुडविल दे थल्ले ਅਸੀਂ ਇਹ ਹਾਸਲ ਕਰ ਸਕਦੇ ਹਾਂ ਉਹ ਹਾਸਲ ਕਰ ਸਕਦੇ ਹਾਂ। ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਔਰ ਮੈਂ ਪਹਿਲੇ ਸੈਗਮੈਂਟ 'ਚ ਵੀ ਗੱਲ ਕੀਤੀ ਕਿ ਰਿਪੁਦਮਨ ਸਿੰਘ ਨਾਭਾ ਜਿਹੜਾ ਜੇ ਪ੍ਰਿੰਸ ਸੀ ਉਦੋਂ ਬਾਦਸ਼ਾਹ ਨਹੀਂ ਸੀ ਬਣਿਆ ਉਹਦੇ ਐਫਰਟ ਦੇ ਨਾਲ ਉਹ ਪ੍ਰੀਵੀ ਕਾਉਂਸਲ ਦਾ ਮੈਂਬਰ ਸੀ ਜੀ। ਔਰ ਰਿਪੁਦਮਨ ਸਿੰਘ ਨਾਭਾ ਜਿਹੜਾ ਹੈ ਉਹ ਭਾਈ ਕਾਹਨ ਸਿੰਘ ਨਾਭਾ ਜਿਨ੍ਹਾਂ ਨੇ ਮਹਾਨ ਕੋਸ਼ ਸਿੱਖਾਂ ਨੂੰ ਦਿੱਤਾ ਹੈ ਉਹਨਾਂ ਦਾ ਸਟੂਡੈਂਟ ਸੀ। ਉਹ ਟਿਊਟਰ ਦੇ ਤੌਰ 'ਤੇ ਉਹਨਾਂ ਨੇ ਰਿਪੁਦਮਨ ਸਿੰਘ ਨਾਭਾ ਨੂੰ ਟ੍ਰੇਨਡ ਕੀਤਾ ਹੋਇਆ ਸੀ। ਸੋ ਜ਼ਾਹਰ ਹੈ ਕਿ ਰਿਪੁਦਮਨ ਸਿੰਘ ਨਾਭਾ ਜਿਹੜਾ ਉਹ ਸਿੱਖੀ ਵੈਲਿਊਜ਼ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਉਹਨਾਂ ਦੇ ਐਫਰਟ ਨਾਲ 1909 ਦੇ ਵਿੱਚ ਆਨੰਦ ਮੈਰਿਜ ਐਕਟ ਜਿਹੜਾ ਹੈ ਇਹ ਇੱਕ ਪੇਜ ਦੇ ਉੱਤੇ ਹੀ ਉਹਦੇ ਆਉਣ ਵਾਲੇ ਕਲੌਜ਼ ਸੀ ਪਰ ਇਹ ਰੈਕਗਨੀਸ਼ਨ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਲ ਲਈਆਂ ਗਈਆਂ 4 ਲਾਵਾਂ ਉਹਨਾਂ ਨੂੰ ਮੈਰਿਜ ਦਾ ਕਾਨੂੰਨੀ ਦਰਜਾ ਹਾਸਲ ਹੈ ਔਰ ਇਹ ਸਿੱਖਾਂ ਦਾ ਆਨੰਦ ਮੈਰਿਜ ਆਨੰਦ ਕਾਰਜ ਅਸੀਂ ਕਹਿੰਦੇ ਇਸ ਲਈ ਉਹਨੂੰ ਆਨੰਦ ਮੈਰਿਜ ਐਕਟ ਕਿਹਾ ਗਿਆ ਕਿ ਇਹ ਜਿਹੜਾ ਕਾਨੂੰਨ ਤੌਰ ਦੇ ਉੱਤੇ ਇਸ ਨੂੰ ਮੰਨਦਾ ਹੈ। ਔਰ ਇਹ ਜਾਰੀ ਰਿਹਾ ਜਦੋਂ ਭਾਰਤੀ ਕਨਸਟੀਟਿਊਸ਼ਨ ਬਣਿਆ ਆਰਟੀਕਲ 25B ਦੇ ਥੱਲੇ ਉਹਨਾਂ ਨੇ ਸਿੱਖਾਂ ਨੂੰ ਬੌਧੀਆਂ ਜੈਨੀਆਂ ਦੇ ਸਮੇਤ ਹਿੰਦੂ ਬਣਾ ਦਿੱਤਾ ਜੀ। 1955 ਤੱਕ ਪਹੁੰਚਦਿਆਂ ਜਿਹੜਾ ਹੈ ਉਹ ਫਿਰ 3-4 ਹੋਰ ਐਕਟ ਬਣਾਏ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਹਿੰਦੂ ਮੈਰਿਜ ਐਕਟ ਕਿਉਂਕਿ ਸਿੱਖ ਬੌਧੀ ਜੈਨੀ ਆਲਰੇਡੀ ਹਿੰਦੂ ਕਲੌਜ਼ ਆਰਟੀਕਲ 25B ਦੇ ਥੱਲੇ ਸੀ। ਸੋ ਉਹਨਾਂ ਦੀਆਂ ਮੈਰਿਜਸ ਵੀ ਹਿੰਦੂ ਮੈਰਿਜ ਐਕਟ ਥੱਲੇ ਰਜਿਸਟਰ ਹੁੰਦੇ। ਹਿੰਦੂ ਸਕਸੈਸ਼ਨ ਐਕਟ ਜੇ ਤੁਸੀਂ ਆਪਣੀ ਜ਼ਮੀਨ ਟਰਾਂਸਫਰ ਕਰਨੀ ਹੈ ਆਪਣੇ ਬੱਚਿਆਂ ਦੇ ਨਾਂ ਜਾਂ ਪ੍ਰੋਪਰਟੀ ਉਹ ਵੀ ਹਿੰਦੂ ਸਕਸੈਸ਼ਨ ਐਕਟ ਕਿਉਂਕਿ ਤੁਸੀਂ ਹਿੰਦੂ ਹੋ। ਹਿੰਦੂ ਐਡੋਪਸ਼ਨ ਐਂਡ ਮਾਈਨੋਰਿਟੀ ਐਕਟ 'ਚ ਬੱਚਾ ਨਹੀਂ ਹੈ ਤੁਸੀਂ ਬੱਚਾ ਅਡੋਪਟ ਕਰਨਾ ਹੈ ਗਾਰਡੀਅਨਸ਼ਿਪ ਉਹ ਸਾਰੀ 4-5 ਐਕਟ ਉਹਨਾਂ ਨੇ 1954-55 ਤੱਕ ਹੋਰ ਬਣਾ ਕੇ ਉਹਨਾਂ ਨੇ ਪੱਕੇ ਤੌਰ ਤੇ ਨੂੜ ਦਿੱਤਾ। ਆਨੰਦ ਮੈਰਿਜ ਐਕਟ ਜਿਹੜਾ ਉਹ ਪਿਆ ਵੀ ਰਿਡੰਡੈਂਟ ਹੋ ਗਿਆ। ਧਰਮ ਯੁੱਧ ਮੋਰਚਾ ਜਦੋਂ 1982 ਦੇ ਵਿੱਚ ਸ਼ੁਰੂ ਹੁੰਦਾ ਹੈ
ਆਨੰਦਪੁਰ ਦਾ ਮਤਾ, ਉਸ ਦੇ ਨਾਲ ਸਿੱਖ ਪਰਸਨਲ ਲਾਅ ਦੀ ਮੰਗ ਵੀ ਚੱਲਦੀ ਹੈ ਕਿ ਸਿੱਖਾਂ ਦਾ ਜਿਵੇਂ ਮੁਸਲਿਮ ਪਰਸਨਲ ਲਾਅ ਇੰਡੀਅਨ ਕਨਸਟੀਟਿਊਸ਼ਨ 'ਚ ਹੈ, ਪਾਰਸੀਆਂ ਦਾ ਹੈ, ਯਹੂਦੀਆਂ ਦਾ ਹੈ, ਈਸਾਈਆਂ ਦਾ ਹੈ, ਇਵੇਂ ਹੀ ਸਿੱਖਾਂ ਦਾ ਵੀ ਹੋਏ। ਪਰ ਉਹ ਤਾਂ ਉਹਨਾਂ ਨੇ ਕੀ ਮੰਨਣਾ ਸੀ। ਲੇਕਿਨ ਇਸ ਸਾਰੇ ਚੋਂ ਇੱਕ ਗੱਲ ਬਹੁਤੇ ਸਿੱਖਾਂ ਨੂੰ ਦੁਨੀਆ 'ਚ ਪਤਾ ਲੱਗਣੀ ਸ਼ੁਰੂ ਹੋਈ। ਵੈਸੇ ਜਿਹੜੇ ਬਾਹਰ ਰਹਿੰਦੇ ਸਿੱਖ ਸੀ ਉਹਨਾਂ ਨੂੰ ਤਾਂ ਪਤਾ ਹੀ ਸੀ, ਉੱਥੋਂ ਵਾਲਿਆਂ ਨੂੰ ਇਸ ਲਈ ਵੀ ਨਹੀਂ ਸੀ ਪਤਾ ਲੱਗਦਾ ਕਿਉਂਕਿ ਮੈਰਿਜ ਰਜਿਸਟਰ ਕਰਵਾਉਣਾ ਕੋਈ ਜ਼ਰੂਰੀ ਨਹੀਂ ਸੀ, ਇਹ ਤਾਂ ਬਾਅਦ 'ਚ ਲਾਅ ਬਣਿਆ। ਪਰ ਜਿਹੜੇ ਬਾਹਰ ਆਉਂਦੇ ਸੀ ਔਰ ਉਹਨਾਂ ਨੇ ਆਪਣੇ ਟੱਬਰ ਸੱਦਣੇ ਨੇ, ਉਹਨਾਂ ਨੂੰ ਮੈਰਿਜ ਰਜਿਸਟਰ ਕਰਵਾਉਣੀ ਪੈਂਦੀ ਸੀ। ਉਹ ਹਿੰਦੂ ਮੈਰਿਜ ਐਕਟ ਦੇ ਥੱਲੇ ਹੁੰਦੇ ਸੀ ਤੇ ਉਹ ਬੜਾ ਚੁੱਭਦਾ ਸੀ ਕਿ ਵੀ ਤੁਸੀਂ ਤਾਂ ਹਿੰਦੂ ਹੀ ਹੋ, ਇੱਥੇ ਆ ਕੇ ਵੀ ਜੇ ਤੁਸੀਂ ਆਪਣੀ ਘਰ ਵਾਲੀ ਨੂੰ ਬੱਚਿਆਂ ਨੂੰ ਸੱਦਣਾ ਹਿੰਦੂ ਮੈਰਿਜ ਐਕਟ ਦੇ ਥੱਲੇ। ਸੋ ਇਸ ਗੱਲ ਦਾ ਰੌਲਾ ਪੈਂਦਾ ਚਲਾ ਗਿਆ। ਔਰ ਮਨਮੋਹਨ ਸਿੰਘ ਦੀ ਸਰਕਾਰ ਦੇ ਵੇਲੇ ਮਿਸਟਰ ਮੋਇਲੀ ਜਿਹੜਾ ਉਹ ਲਾਅ ਮਿਨਿਸਟਰ ਸੀ, ਉਹਨੇ ਹਾਲਾਂਕਿ ਇਹ ਸਿੱਖ ਲੀਡਰਾਂ ਨੂੰ ਕਿਹਾ ਸੀ ਵੀ ਇੱਕ ਵਾਰੀ ਮਨਮੋਹਨ ਸਿੰਘ ਤੋਂ ਕਵਾ ਦਿਓ ਮੈਨੂੰ, ਸਿੱਖ ਪਰਸਨਲ ਲਾਅ ਵੀ ਬਣ ਜਾਏਗਾ ਉਸ ਦਾ ਤੁਸੀਂ। ਪਰ ਮਨਮੋਹਨ ਸਿੰਘ ਦਾ ਮੋਹਨ ਸਿੰਘ ਹੀ ਸੀ, ਉਹੀ ਡਰਦਾ ਵੀ ਹਿੰਦੂ ਫਿਰਕੂ ਨਾ ਕਹਿ ਦੇਣ। ਪਰ ਉਹਦੇ 'ਚ ਇਹ ਹੋਇਆ ਕਿ ਜੀ ਇੱਕ ਸਪੈਸ਼ਲ ਮੈਰਿਜ ਐਕਟ ਬਣਾ ਦਿੱਤਾ ਜਾਏ ਜਿਹਦੇ ਥੱਲੇ ਜੇ ਸਿੱਖ ਆਨੰਦ ਮੈਰਿਜ ਐਕਟ ਦੇ ਥੱਲੇ ਆਨੰਦ ਕਾਰਜ ਆਪਣਾ ਰਜਿਸਟਰ ਕਰਵਾਉਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਇੱਕ ਚੋਇਸ ਹੋਏ ਕਿ ਹਿੰਦੂ ਮੈਰਿਜ ਐਕਟ ਤੋਂ ਬਿਨਾਂ ਉਸ ਸਪੈਸ਼ਲ ਮੈਰਿਜ ਐਕਟ ਦੇ ਥੱਲੇ ਉਹਨਾਂ ਦੀ ਰਜਿਸਟਰ। ਹੁਣ ਇਹ ਲਾਅ 2012 ਤੱਕ ਪਹੁੰਚਦੇ ਆ ਬਣ ਜਾਂਦਾ ਹੈ। ਹੁਣ ਹਕੀਕਤ ਕੀ ਹੈ ਜਿਹੜੀ ਸਟੇਟਮੈਂਟ ਅੱਜ ਮਾਈਨੋਰਿਟੀ ਕਮਿਸ਼ਨ ਦੇ ਇਹਨਾਂ ਦੇ ਹੀ ਟੂਚੇ ਬੀਜੇਪੀ ਦੇ ਇਕਬਾਲ ਸਿੰਘ ਨੇ ਦਿੱਤੀ, ਮਾਈਨੋਰਿਟੀ ਪੈਨਲ ਆਸਕ ਸਟੇਟਸ ਟੂ ਇੰਪਲੀਮੈਂਟ ਆਨੰਦ ਮੈਰਿਜ ਐਕਟ, ਫਰੇਮ ਮੈਰਿਜ ਰਜਿਸਟ੍ਰੇਸ਼ਨ ਰੂਲਸ ਫॉर ਸਿੱਖਸ। ਹੁਣ ਉਹ ਇਹ ਕਹਿੰਦਾ ਹੈ ਕਿ 1909 'ਚ ਜਿਹੜਾ ਆਨੰਦ ਮੈਰਿਜ ਐਕਟ ਪਾਸ ਹੋਇਆ ਸੀ ਔਰ ਜਿਹੜਾ 2012 ਦੇ ਵਿੱਚ ਇਹਦੇ ਰੂਲ ਫਰੇਮ ਕਰਨ ਲਈ ਕਿਹਾ ਗਿਆ ਸੀ, ਭਾਰਤ ਦੀ ਕਿਸੇ ਸਟੇਟ ਨੇ ਤਿੰਨਾਂ ਨੂੰ ਛੱਡ ਕੇ ਜਿਨ੍ਹਾਂ ਦੇ ਵਿੱਚ ਮੱਧ ਪ੍ਰਦੇਸ਼ ਹੈ, ਕੇਰਲ ਹੈ ਤੇ ਦਿੱਲੀ ਹੈ ਜਿਨ੍ਹਾਂ ਨੇ ਰੂਲ ਫਰੇਮ ਕੀਤੇ ਨੇ ਕਿ ਇਹਦੇ ਥੱਲੇ ਰਜਿਸਟਰ ਹੋਏ, ਹੋਰ ਕਿਸੇ ਸਟੇਟ ਨੇ ਇਨਕਲੂਡਿੰਗ ਪੰਜਾਬ ਜਿੱਥੇ ਕਿ ਮੈਕਸਿਮਮ ਸਿੱਖ ਰਹਿੰਦੇ ਨੇ ਇਹ ਕੋਈ ਰੂਲ ਹੀ ਨਹੀਂ ਬਣਾਏ ਹੈ ਕਿ ਭਾਈ ਆਨੰਦ ਮੈਰਿਜ ਐਕਟ ਦੇ ਥੱਲੇ। ਕਿਉਂਕਿ ਜਦੋਂ ਇੱਕ ਤਾਂ ਲਾਅ ਬਣ ਜਾਂਦਾ ਫੈਡਰਲ, ਕਿਉਂਕਿ ਅਲਟੀਮੇਟਲੀ ਸਟੇਟਸ ਨੇ ਗਾਈਡਲਾਈਨਸ ਔਰ ਰੂਲਸ ਬਣਾਉਣੇ ਨੇ ਔਰ ਉਹਨੇ ਕਿਹਾ ਜੀ ਮੈਂ ਸਾਰੀਆਂ ਗਵਰਨਮੈਂਟਾਂ ਨੂੰ ਲਿਖਿਆ ਟੂ ਇੰਪਲੀਮੈਂਟ ਦਾ ਆਨੰਦ ਮੈਰਿਜ ਐਕਟ ਐਂਡ ਫਰੇਮ ਮੈਰਿਜ ਰਜਿਸਟ੍ਰੇਸ਼ਨ ਰੂਲਸ ਫॉर ਸਿੱਖਸ ਅੰਡਰ ਇਟ। ਉਹਨਾਂ ਇਕਬਾਲ ਸਿੰਘ ਲਾਲਪੁਰਾ ਆਪਣੇ ਨਾਂ ਨਾਲ ਲਿਖਦਾ, ਉਹਨੇ ਕਿਹਾ ਜੀ ਅਸੀਂ ਜਿਹੜੀ ਹੈ ਉਹ ਸਾਨੂੰ ਰਿਪਰੈਜ਼ੈਂਟੇਸ਼ਨ ਮਿਲ ਰਹੀਆਂ ਸੀ ਕਿ ਆਨੰਦ ਮੈਰਿਜ ਐਕਟ ਤਾਂ ਜਿਹੜਾ ਇੰਪਲੀਮੈਂਟ ਹੀ ਨਹੀਂ ਹੋ ਰਿਹਾ ਔਰ ਸਿੱਖਾਂ ਨੂੰ ਪ੍ਰੋਬਲਮਸ ਹੋ ਰਹੀਆਂ ਮੈਰਿਜ ਰਜਿਸਟ੍ਰੇਸ਼ਨ ਦੇ ਵਿੱਚ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਈਵਨ ਪੰਜਾਬ ਦੇ ਵਿੱਚ ਵੀ ਹੈਜ਼ ਨੈਵਰ ਮੇਡ ਰੂਲ ਸੋ ਫਾਰ। ਸੋ ਇਹ ਸਾਡੀ ਹਕੀਕਤਨ ਪੋਜੀਸ਼ਨ ਹੈ ਗਰਾਊਂਡ ਦੇ ਉੱਤੇ। ਜਿਹੜੇ ਲੋਕ ਇਹ ਸਮਝਦੇ ਨੇ ਕਿ ਜੇ ਉੱਤੋਂ ਲਾਅ ਬਣ ਵੀ ਜਾਂਦਾ ਹੈ ਤੇ ਅਲਟੀਮੇਟਲੀ ਜਿਨ੍ਹਾਂ ਨੇ ਲਾਗੂ ਕਰਨਾ ਜੇ ਉਹਨਾਂ ਦੀ ਦਿਲਚਸਪੀ ਤੁਹਾਨੂੰ ਹਿੰਦੂ ਰੱਖਣ 'ਚ ਹੈ ਤੇ ਉਹ ਤੁਹਾਨੂੰ ਕਿਉਂ ਈਵਨ ਸਪੈਸ਼ਲ ਮੈਰਿਜ ਐਕਟ ਦੇ ਥੱਲੇ ਤੁਹਾਡੇ ਜਿਹੜੇ ਨੇ ਉਹ ਰੂਲ ਫਰੇਮ ਕਰਨਗੇ। ਔਰ ਅੱਜ ਮੈਂ ਅੱਜ ਦਾ ਵਿਚਾਰਨਾ ਚਾਹੁੰਦਾ ਕਿਉਂਕਿ ਪਿਛਲੇ 2 ਦਿਨ ਤੋਂ ਅਸੀਂ ਨਾਗਾ ਪਾ ਰਹੇ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ। ਇਸ ਨੂੰ ਅਸੀਂ ਇਸ ਦਾ ਪਹਿਲਾ ਪਦਾ ਕਿਉਂਕਿ ਸਾਰਾ ਹੀ ਸ਼ਬਦ ਇਸ ਦੇ ਵਿੱਚ ਮਲਟੀਪਲ ਥਾਟਸ ਰਨ ਕਰਦੇ ਨੇ। ਜਿਹੜੇ ਰਹਾਉ ਦੀ ਪੰਕਤੀਆਂ ਇਸ ਸ਼ਬਦ ਦੇ ਵਿੱਚ ਘੱਟੋ ਘੱਟ ਮੇਰਾ ਖਿਆਲ ਹੈ ਵੀ 5 ਰਹਾਉ ਨੇ। ਇੱਕ ਰਹਾਉ ਵਾਲੀ ਪੰਕਤੀ ਅਸੀਂ ਵਿਚਾਰ ਚੁੱਕੇ ਔਰ ਦੂਸਰਾ ਰਹਾਉ ਜਿਹੜਾ ਹੈ ਉਹ ਮੈਂ ਉਸੇ ਨੂੰ ਉਹਨੇ ਕਿਸੇ ਨੂੰ ਵਿਚਾਰਾਂਗਾ। ਸੰਤ ਜਨਾ ਵਿਣ ਭਾਈਆਂ ਹਰ ਕਿਨੈ ਨ ਪਾਇਆ ਨਾਉ, ਵਿੱਚ ਹਉਮੈ ਕਰਮ ਕਮਾਵਦੇ ਜਿਉ ਵੇਸੂਆ ਪੁੱਤ ਨਿਨਾਓ। ਪਿਤਾ ਜ਼ਾਤ ਤਾਂ ਹੋਈ ਹੈ ਗੁਰ ਤੁਠਾ ਕਰੇ ਪਸਾਓ, ਵੱਡ ਭਾਗੀ ਗੁਰ ਪਾਇਆ ਹਰ ਅਹਨਸ ਲੱਗਾ ਭਾਓ। ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਓ, ਮਨ ਹਰ ਹਰ ਲੱਗਾ ਚਾਓ। ਗੁਰ ਪੂਰੈ ਨਾਮ ਦ੍ਰਿੜਾਇਆ ਹਰ ਮਿਲਿਆ ਪ੍ਰਭ ਨਾਉ। ਰਹਾਓ ਰਹਾਓ ਦੀ ਤੁਕ ਜੇ ਅਸੀਂ ਇਸ ਥਾਟ ਦੇ ਨਾਲ ਜਿਹੜਾ ਕੰਟੀਨਿਊਸ ਥਾਟ ਹੈ ਬਟ ਉਸੇ ਸ਼ਬਦ ਵਿੱਚ ਅੱਡ ਥਾਟ ਨੇ। ਮਨ ਹਰ ਹਰ ਲੱਗਾ ਚਾਓ, ਗੁਰ ਪੂਰੈ ਨਾਮ ਦ੍ਰਿੜਾਇਆ ਹਰ ਮਿਲਿਆ ਹਰ ਪ੍ਰਭ ਨਾਉ। ਕਿ ਮੇਰੇ ਮਨ ਦੇ ਅੰਦਰ ਵਾਹਿਗੁਰੂ ਦਾ ਨਾਮ ਵਸਦਾ ਹੈ ਔਰ ਉਸ ਨੇ ਮੇਰੇ ਅੰਦਰ ਚਾਅ ਪੈਦਾ ਕੀਤਾ ਹੈ। ਗੁਰੂ ਦੀ ਕਿਰਪਾ ਦੇ ਨਾਲ ਗੁਰੂ ਨੇ ਮੈਨੂੰ ਪੂਰਾ ਨਾਮ ਦ੍ਰਿੜ ਕਰਵਾਇਆ
ਔਰ ਵਾਹਿਗੁਰੂ ਨਾਲ ਮੇਰਾ ਮਿਲਾਪ ਹੋਇਆ ਹੈ, ਵਾਹਿਗੁਰੂ ਦਾ ਨਾਮ ਮੇਰੇ ਅੰਦਰ ਵਸਦਾ ਹੈ। ਅੱਛਾ ਔਰ ਇਹ ਕਿਵੇਂ ਵਸਿਆ? ਸੰਤ ਜਨਾਂ ਵਿਣ ਭਾਈਆਂ ਹਰ ਕਿਨੈ ਨਾ ਪਾਇਆ ਨਾਉ। ਕਿ ਹੇ ਰੱਬ ਦੇ ਬੰਦਿਓ ਸੁਣੋ, ਮੇਰੇ ਭਰਾਵੋ ਇਸ ਗੱਲ ਨੂੰ ਸੁਣੋ ਕਿ ਬਿਨਾਂ ਭਲੇ ਪੁਰਖਾਂ ਦੀ ਸੰਗਤ ਦੇ, ਸੰਤ ਜਨਾਂ ਦੇ ਸਾਥ ਦੇ, ਗੁਰਮੁਖਾਂ ਦੀ ਸੰਗਤ ਦੇ ਵਾਹਿਗੁਰੂ ਦੇ ਨਾਲ ਮਿਲਾਪ ਸੰਭਵ ਨਹੀਂ ਹੁੰਦਾ। ਕਿਉਂਕਿ ਜਦੋਂ ਅਸੀਂ ਆਪਣੀ ਦੁਨੀਆ ਦੇ ਵਿੱਚ ਰਹਿੰਦੇ ਹਾਂ, ਉਹ ਹਉਮੈ ਦੀ ਦੁਨੀਆ ਵਿੱਚ ਹਉਮੈ ਕਰਮ ਕਮਾਵਦੇ, ਜਿਉਂ ਵੇਸੂਆ ਪੁੱਤ ਨਿਨਾਓ। ਹੁਣ ਇਹ ਬੇਸ਼ੱਕ ਅੱਜ ਦੇ ਲੋਕਾਂ ਨੂੰ ਇੱਕ ਡਿਫਰੈਂਟ ਲੱਗੇਗਾ, ਕਿਉਂਕਿ ਅੱਜ ਤਾਂ ਇੱਕ ਇਸ ਦੇ ਉੱਤੇ ਗੱਲ ਨਹੀਂ ਹੋ ਸਕਦੀ। ਪਰ ਤੁਸੀਂ ਸਮਾਜ ਦੇ ਉਹਨਾਂ ਵਰਗਾਂ ਦਾ ਦੇਖੋ ਜਿਹੜੀਆਂ ਵਿਚਾਰੀਆਂ ਬੀਬੀਆਂ ਨੂੰ ਮਨੁੱਖ ਪ੍ਰਧਾਨ ਸਮਾਜ ਜਿਹੜਾ ਉਹ ਦੁਸ਼ਕਰਮ ਵੱਲ ਧੱਕ ਦਿੰਦਾ ਸੀ, ਵੇਸਵਾ ਉਹਨਾਂ ਨੂੰ ਬਣਾ ਦਿੰਦਾ ਸੀ, ਔਰ ਮਰਦ ਦੀ ਜਿਹੜੀ ਜਿਨਸੀ ਭੁੱਖ ਹੈ, ਹਵਸ ਹੈ, ਉਸ ਦਾ ਉਹ ਸ਼ਿਕਾਰ ਵੀ ਹੁੰਦੀਆਂ ਸੀ। ਉਹਨਾਂ ਦੀ ਅੱਗੋਂ ਔਲਾਦ ਵੀ ਹੁੰਦੀ ਸੀ, ਤੇ ਉਹਨਾਂ ਦਾ ਕੌਣ ਪਿਓ ਕੌਣ ਹੈ ਉਹਨਾਂ ਦਾ, ਔਰ ਉਹ ਸਮਾਜ ਦੇ ਵਿੱਚ ਇੱਕ ਦੁਰਕਾਰੇ ਹੋਏ ਬੱਚੇ ਵਾਂਗ ਹੀ ਆਪਣਾ ਜੀਵਨ ਬਸਰ ਕਰਦੇ ਸੀ। ਕਿਉਂਕਿ ਅਲਟੀਮੇਟਲੀ ਆਈਡੈਂਟੀਟੀ ਤਾਂ ਸਮਾਜ ਦੇ ਵਿੱਚ ਪਿਓ ਦੇ ਨਾਲ ਹੁੰਦੀ ਹੈ, ਪਿਓ ਦੇ ਨਾਂ ਨਾਲ ਹੁੰਦੀ ਹੈ। ਉਹ ਤਾਂ ਬਿਨਾਂ ਪਿਓ ਤੋਂ ਵਿਚਾਰੇ ਇਵੇਂ ਹੀ ਰੁਲੇ ਹੋਏ ਸੀ। ਔਰ ਸ਼ਾਇਦ ਇਹੀ ਕਾਰਨ, ਕਿਉਂਕਿ ਇਹਨਾਂ ਸਮਾਜਾਂ 'ਚ ਵੀ ਇਹਦਾ ਕੰਟੈਕਸਟ ਡਿਫਰੈਂਟ ਰਿਹਾ, ਔਰ ਇਹੀ ਸ਼ਾਇਦ ਕਾਰਨ ਹੈ ਕਿ ਇੱਥੇ ਤੁਸੀਂ ਹੁਣ ਫਾਰਮਾਂ ਦੇ ਵਿੱਚ ਪਿਓ ਦਾ ਨਾਂ ਨਹੀਂ ਭਰਿਆ ਜਾਂਦਾ, ਜਿਹੜਾ ਮੇਡਨ ਮਾਂ ਦਾ ਨਾਂ ਇੰਪੋਰਟੈਂਟ ਹੁੰਦਾ, ਕਿਉਂਕਿ ਇੱਥੇ ਉਹ ਇੱਕ ਡਿਫਰੈਂਟ ਫਾਰਮ 'ਚ ਹੈ। ਕਿਉਂਕਿ 1/3 ਬੱਚੇ ਜਿਹੜੇ ਆਊਟ ਆਫ ਵੈਡਲੌਕ ਪੈਦਾ ਹੁੰਦੇ ਨੇ, 12-13 ਸਾਲ ਦੀਆਂ ਬੱਚੀਆਂ ਤੋਂ 15-16 ਸਾਲ ਤੱਕ, ਔਰ ਉਹ ਖਿਸਕ ਜਾਂਦੇ ਨੇ, ਮੁੜ ਕੇ ਉਹਨਾਂ ਦਾ ਪਤਾ ਵੀ ਨਹੀਂ ਹੁੰਦਾ ਕੌਣ ਹੈ ਕੀ ਹੈ, ਔਰ ਇਸ ਲਈ ਮਦਰਸ ਨੇਮ ਹੁੰਦਾ। ਪਰ ਤੁਸੀਂ ਉਸ ਸਮਾਜ ਵੱਲ ਦੇਖੋ ਜਦੋਂ ਗੁਰੂ ਸਾਹਿਬ ਨੇ ਇਸ ਨੂੰ ਕਿਹਾ ਕਿ ਭਾਈ ਜਿਵੇਂ ਉਹ ਵਿਚਾਰੇ ਵੇਸਵਾ ਦੇ ਧੀ ਪੁੱਤਰ ਜਿਹੜੇ ਨੇ ਉਹ ਬਿਨਾਂ ਨਾਮ ਤੋਂ ਪਿਓ ਦੇ ਰੁਲਦੇ ਨੇ, ਉਹਨਾਂ ਦੀ ਕੋਈ ਸਮਾਜ ਦੇ ਵਿੱਚ ਜਾਂ ਕਿਤੇ ਰੈਕਗਨੀਸ਼ਨ ਨਹੀਂ ਹੁੰਦੀ, ਇਸੇ ਤਰ੍ਹਾਂ ਸਾਡਾ ਪਿਤਾ ਤਾਂ ਨਿਰੰਕਾਰ ਸੀ ਸਾਜਣਹਾਰ, ਤੇ ਜੇ ਅਸੀਂ ਉਸ ਦੇ ਨਾਲ ਨਹੀਂ ਜੁੜੇ, ਉਸ ਤੋਂ ਅਸੀਂ ਵਿੱਥ ਪਾਈ, ਤੇ ਅਸੀਂ ਤਾਂ ਬਿਨਾਂ ਪਿਓ ਤੋਂ ਹੋਏ, ਔਰ ਸਾਡਾ ਦਰਜਾ ਜਾਂ ਰੁਤਬਾ ਫਿਰ ਉਵੇਂ ਹੀ ਹੋਏਗਾ ਜਿਵੇਂ ਉਸ ਰੁਲੇ ਹੋਏ ਬੱਚੇ ਬੱਚੀ ਦਾ। ਪਿਤਾ ਜ਼ਾਤ ਤਾਂ ਹੋਈ ਹੈ, ਗੁਰ ਤੁੱਠਾ ਕਰੇ ਪਸਾਓ। ਕਿ ਜਦੋਂ ਅਸੀਂ ਪਿਓ ਵਾਲੇ ਬਣ ਜਾਂਦੇ ਹਾਂ, ਉਸ ਵਾਹਿਗੁਰੂ ਦੇ ਨੂੰ ਆਪਣੀ ਅਸੀਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪਾਉ ਕੇ ਹਾ ਕਾੜਾ ਜੀਓ। ਕਿ ਪਿਤਾ ਜ਼ਾਤ ਤਾਂ ਹੋਈ ਹੈ, ਗੁਰ ਤੁੱਠਾ ਕਰੇ ਪਸਾਓ। ਜਦੋਂ ਅਸੀਂ ਉਸ ਵਾਹਿਗੁਰੂ ਨੂੰ ਆਪਣੇ ਪ੍ਰਤਪਾਲਕ ਪਿਤਾ ਦੇ ਚਰਨ ਫੜ ਲੈਂਦੇ ਆ, ਗੁਰੂ ਸਤਿਗੁਰੂ ਅਕਾਲ ਪੁਰਖ ਟੁੱਟ ਕੇ, ਟੁੱਟ ਹੁੰਦਾ ਹੈ ਇਨ ਹੈਪੀਨੈਸ, ਇਨ ਬਲੈਸਿੰਗ, ਉਹ ਤੁਹਾਡੇ ਤੇ ਰਹਿਮਤ ਕਰਦੇ ਨੇ, ਤੁਹਾਨੂੰ ਉਹ ਬਖਸ਼ਿਸ਼ਾਂ ਬਖਸ਼ਦੇ ਨੇ। ਵੱਡ ਭਾਗੀ ਗੁਰ ਪਾਇਆ ਹਰ ਅਹਨਸ ਲੱਗਾ ਭਾਉ। ਕਿ ਵੱਡੇ ਭਾਗਾਂ ਨੂੰ ਗੁਰੂ ਦੀ ਪ੍ਰਾਪਤੀ ਰਾਹੀਂ ਅਕਾਲ ਪੁਰਖ ਦਾ ਮੇਲ ਹੋਇਆ। ਅਹਨਸ ਹੁੰਦਾ ਦਿਨ ਰਾਤ, ਭਾਉ ਹੈ ਇੱਕ ਭਾਉ, ਪੱਬਾ ਊੜੇ ਨੂੰ ਅੰਕੜ ਹੈ, ਉਹ ਭਾਉ ਡਰ ਹੈ, ਇਹ ਪੱਬੇ ਨੂੰ ਕੰਨਾ ਊੜਾ, ਇਹ ਭਾਉ ਪਿਆਰ ਹੈ। ਕਿ ਉਸ ਵਾਹਿਗੁਰੂ ਦੀ ਰਹਿਮਤ ਸਦਕਾ ਦਿਨ ਰਾਤ ਉਸ ਵਾਹਿਗੁਰੂ ਦੇ ਵਿੱਚ ਸਾਡੀ ਪ੍ਰੀਤ ਲੱਗਦੀ ਹੈ, ਸਾਡਾ ਪਿਆਰ ਲੱਗਦਾ ਹੈ। ਜਨ ਨਾਨਕ ਬ੍ਰਹਮ ਪਛਾਣਿਆ, ਹਰ ਕੀਰਤ ਕਰਮ ਕਮਾਓ। ਚੌਥੇ ਨਾਨਕ ਗੁਰੂ ਰਾਮਦਾਸ ਪਾਤਸ਼ਾਹ ਫਰਮਾਉਂਦੇ ਨੇ ਕਿ ਮੈਂ ਜਦੋਂ ਉਸ ਵਾਹਿਗੁਰੂ ਦਾ ਜਨ ਬਣ ਗਿਆ, ਮੈਨੂੰ ਉਸ ਬ੍ਰਹਮ ਦੀ ਪਛਾਣ ਹੋਈ, ਬ੍ਰਹਮ ਦੇ ਨਾਲ ਮੇਰੀ ਸ਼ਨਾਖਤ ਹੋਈ, ਔਰ ਮੇਰੇ ਅੰਦਰੋਂ ਵਾਹਿਗੁਰੂ ਦੀ ਕੀਰਤ, ਔਰ ਉਸ ਕੀਰਤ ਗਾਉਂਦਿਆਂ ਹੀ ਜ਼ਿੰਦਗੀ ਦੇ ਐਕਸ਼ਨਸ ਕਰਨੇ, ਜ਼ਿੰਦਗੀ ਦੇ ਕੰਮ ਕਰਨੇ, ਇਸ ਦਾ ਮੈਨੂੰ ਵੱਲ ਆਇਆ। ਔਰ ਅਖੀਰ ਉਹੀ ਰਹਾਉ ਦੀ ਤੁਕ, ਮਨ ਹਰ ਹਰ ਲੱਗਾ ਚਾਓ, ਗੁਰ ਪੂਰਾ ਨਾਮ ਦ੍ਰਿੜਾਇਆ, ਹਰ ਮਿਲਿਆ ਹਰ ਪ੍ਰਭ ਨਾਉ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ, ਦੇਖਦੇ ਰਹੋ TV84। ਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।